गाइस लो जी नाजरीन पट साहब माल्टे खा ले रहे ਅਸੀਂ ਪਹੁੰਚ ਚੁੱਕੇ ਹਾਂ ਇਸ ਟਾਈਮ ਹੜੱਪਾ ਦੇ ਕਰੀਬ ਇਹ ਵੇਖ ਲਓ ਥੋੜਾ ਰਹਿ ਗਿਆ ਸਫ਼ਰ ਤੇ ਲੰਮਾ ਹੈ ਲੇਕਿਨ ਜਿਹੜਾ ਨਾ ਉਹ ਖਿੱਚ ਲਿਆ ਨੇ ਭਾਈ ਇਹ ਤੁਹਾਡੀ ਖੈਰ ਇਹ ਵਿਊਅਰ ਕੋਈ ਹੈ ਨਹੀਂ ਲਾਈਕ ਆ ਗਿਆ ਇਹ ਕੀ ਗੱਲ ਹੋਈ ਛੋਟਾ ਜਿਹਾ ਰੋਡ ਹੈ ਮਜ਼ੇਦਾਰ ਜਿਹਾ ਸਫ਼ਰ ਰਿਹਾ ਹੈ ਹੁਣ ਇਹ ਖਾਦੇ ਨੇ ਮਾਲਟੇ ਮੈਂ ਕਹਿੰਦਾ ਨਾਲੇ ਤੁਹਾਨੂੰ ਵੀ ਵਿਖਾ ਦਈਏ ਜੀ ਕਿ ਅਸੀਂ ਜਾ ਕਿੱਧਰ ਨੂੰ ਰਹੇ ਹਾਂ ਅੱਜ ਅਸੀਂ ਆ ਰਹੇ ਹਾਂ ਹੜੱਪਾ ਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚੋਂ ਜਿਹੜਾ ਉਹ ਇੱਕ ਪਾਰਟ 19ਵੀਂ ਸਦੀ ਦੇ ਵਿੱਚ ਜਦੋਂ ਗੋਰਿਆਂ ਨੇ ਰੇਲਵੇ ਟਰੈਕ ਵਿਛਾਉਣ ਵਾਸਤੇ ਦੇਖੋ ਦਾਈ ਕੀਤੀ ਤੇ ਉਦੋਂ ਨਿਕਲਿਆ ਉਦੋਂ ਇਹ ਦਰਿਆਫਤ ਹੋਇਆ ਇਹ ਇਲਾਕਾ ਜੋ ਕਿ ਬਹੁਤ ਹੀ ਪੁਰਾਣਾ ਲੇਕਿਨ ਵੈਲ ਸਿਵਲਾਈਜ਼ਡ ਇਲਾਕਾ ਸੀ हड़प्पा म्यूजियम ओल्ड चीचा पत्तनी लो भाई जान असीं आलमोस्ट जिहड़ा है ना वो एट द लोकेशन मेरे ख्याल नाल 10 किलोमीटर रह गया ते ज़्यादा सफ़र जिहड़ा है ना वो असीं मुका आए हैं बस थोड़ा जिहा सफ़र जिहड़ा है ना वो बाकी है अगर असीं उस रोड थां नहीं जांदे ते वो रोड दा नवां बनिया सी ਤੇ ਭਾਈ ਨਾ ਇਹਨੂੰ ਦੁਬਾਰਾ ਕਲਿੱਕ ਵੀ ਤਾਂ ਕਰੋ ਨਾ ਇਹਨੂੰ ਬਣਾਏਗਾ ਚਲੋ ਰੀਸੈਂਟਰ ਕਰ ਦਿੰਦੇ ਆ ਵੇਖੋ ਭਾਈ ਜਾਣ ਦਿਓ ਜੀ ਜਾਣ ਦਿਓ ਭਾਈ ਬੜੇ ਸੋਹਣੇ ਲੱਗ ਰਹੇ ਹੋ ਯਾਰ ਖੈਰ ਤੇ ਹੈ ਅਲਹਮਦੁਲਿल्लाह ਰੱਬ ਤੁਹਾਡੀ ਅੱਖੀ ਬਸ ਵੇਖਣ ਵਾਲੀ ਹੈ ਓਏ ਹੋਏ ਹੋਏ नजर का कमाल है नजर का कमाल है कुदरत ने मुझ में क्या कमाल रखा है वाह 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 बस अच्छा सारी सम्मान दी हाँ भाई बेलियो ते मित्रों ये ना समझो कि कोई एक शायद जी है ना वो एक पास दब के फिर भी गल करन दिया मेरी जरा जुबान थोड़ी पक्की है बोलिया नहीं सही जा रहा मेरे को आई तुम पंजाब दी ਸਭ ਤੋਂ ਪੁਰਾਣੀ ਸਿਵਲਾਈਜੇਸ਼ਨ ਜਿਹੜੀ ਨਾ ਉਹ ਵਹਾਣ ਜਾ ਰਹੇ ਆ ਪੰਜਾਬੀ ਸਕਾਵਤ ਜਿਨ੍ਹਾਂ ਨੂੰ ਲੋਕ ਅੱਜ ਪਿੰਡੂ ਕਹਿੰਦੇ ਨੇ ਨਾ ਉਹ ਉਹਨਾਂ ਦਾ ਕੀ ਕਰਦੇ ਪਿਛੋਕੜ ਵਹਾਣ ਜਾ ਰਹੇ ਆ ਕਿ ਭਾਈ ਜਾਨ ਇਹ ਪਿੰਡੂ ਨਾ ਅੱਜ ਪਿੰਡੂ ਨੇ ਨਾ ਹੀ ਕਦੀ ਪਿੰਡੂ ਸਨ ਇਹਨਾਂ ਇਲਾਕਿਆਂ ਦੇ ਵਿੱਚ ਐਸੇ ਐਸੇ ਜਗਾੜ ਨਜ਼ਰ ਆ ਰਹੇ ਨੇ ਉਹਨਾਂ ਜਗਾੜਾਂ ਨੂੰ ਵੇਖ ਕੇ ਨਜ਼ਰ ਆਉਂਦਾ ਕਿ ਭਾਈ ਜਾਨ ਕਿੰਨੀ ਸਿਆਣੀ ਕੌਮ ਹੈ ਪੰਜਾਬੀ ਬਾਕੀ ਉੱਥੇ ਜਾਂਦੇ ਆ ਮੈਂ ਬਹੁਤੀਆਂ ਗੱਲਾਂ ਇਸ ਤੋਂ ਨਹੀਂ ਕਰ ਸਕਦਾ ਨਾਲ ਮੈਂ ਸਪੋਰਟ ਤੇ ਧਿਆਨ ਵੀ ਰੱਖਣਾ ਹੁੰਦਾ ਹਾਂਜੀ ਮੈਂ ਜੋ ਹੈਗਾ ਗੱਲਾਂ ਕਰਨ ਨੂੰ ਘਰ ਵੀ ਰਹੇ ਆ 10 ਕਿਲੋਮੀਟਰ ਉਸ ਐਂਸੀਅੰਟ ਸਾਈਟ ਤੋਂ ਹੈ ਜਿਹੜਾ ਹੜੱਪਾ ਦੇ ਵਿੱਚ ਮੌਜੂਦ ਹੈ ਉਹ ਥੋੜਾ ਹੀ ਰਹਿ ਗਿਆ ਸਫ਼ਰ ਤੇ ਨਾਲ ਜਿਹੜੀ ਹੈ ਨਾ ਉਹ ਇਸ ਇਲਾਕੇ ਦੀ ਹਰਿਆਲੀ ਵੀ ਨਜ਼ਰ ਆ ਰਹੀ ਹੈ ਭਾਈਜਾਨ ਹਰਿਆਲੀ ਜਿਹੀ ਹਰਿਆਲੀ ਹੈ ਇੱਧਰ ਵੀ ਮੁxtਲਿਫ ਤਰ੍ਹਾਂ ਦੀਆਂ ਜਿਹੜੀਆਂ ਫਸਲਾਂ ਔਰ ਮੇਰੇ ਹਿਸਾਬ ਨਾਲ ਹਰ ਤਰ੍ਹਾਂ ਦੀਆਂ ਫਸਲਾਂ क्या बात ਸਾਹੀਵਾਲ ਕ੍ਰਾਸ ਕਰਕੇ ਇਹਨੇ ਨਾਲ ਹੀ ਬਿਲਕੁਲ ਤਕਰੀਬਨ ਸਾਹੀਵਾਲ ਤੋਂ 18 ਕਿਲੋਮੀਟਰ ਦੂਰ ਜਿਹੜਾ ਹੈ ਨਾ ਉਹ ਹੜੱਪਾ ਦਾ ਜਿਹੜਾ ਸਿਵਲਾਈਜੇਸ਼ਨ ਹੈ ਨਾ ਜਿੱਥੇ ਮਤਲਬ ਉਹ ਮੌਜੂਦ ਸਨ ਇੱਥੇ ਕੋਈ ਸਿਵਲਾਈਜੇਸ਼ਨ ਵਸੀ ਐਸੀ ਸਿਵਲਾਈਜੇਸ਼ਨ ਜਿਹੜੀ ਅੱਜ ਦੇ ਯੂਰਪ ਤੋਂ ਜਾਂ ਜਿਹੜੇ ਸਾਡੇ ਅੱਜ ਦੇ ਮੇਨ ਸਟ੍ਰੀਮ ਵੱਡੇ ਸ਼ਹਿਰ ਨੇ ਜਿਸ ਤਰ੍ਹਾਂ ਸਾਡੇ ਇਸਲਾਮਾਬਾਦ ਕੈਪੀਟਲ ਸ਼ਹਿਰ ਹੈ ਉਹੋ ਜਿਹੀਆਂ ਸਿਵਲਾਈਜੇਸ਼ਨਾਂ ਉਹਦੇ ਤੋਂ ਵੀ ਵਧੀਆ ਕੰਮ ਜਿਹੜਾ ਉਸ ਦੌਰ ਦੇ ਵਿੱਚ ਜਿਹੜਾ ਉਹ ਇੱਥੇ ਮੌਜੂਦ ਸੀ ਔਰ ਉਹਦੇ ਵਾਸਤੇ ਸਫ਼ਰ ਅੱਜ ਦਾ ਸਾਡਾ ਜਾਰੀ ਉਸਾਰੀ ਹੈ ਤੇ ਫਸਲਾਂ ਹਰ ਤਰ੍ਹਾਂ ਦੀਆਂ ਲੈ ਲਿਆਉਂਦੇ ਹੋਏ ਖੇਤ ਨਾਲੇ ਲੋਕ ਜਿਹੜਾ ਉਹ ਤੋੜ ਰਹੇ ਨੇ ਆਪਣੀ ਜਿਹੜੀ ਕੋਈ ਸਬਜ਼ੀ ਹੈਗੀ ਹੈ ਉਹਨੂੰ ਹਾਰਵੈਸਟ ਕਰ ਰਹੇ ਨੇ ਨਾਲ ਜਨਾਬ ਉਮਰ ਖਿਆਮ ਕੰਬੋਜ ਸਾਹਿਬ ਸਾਡੇ ਨਾਲ ਮੌਜੂਦ ਨੇ ਜੀ ਜੀ ਜਨਾਬ ਅਸੀਂ ਤੁਹਾਡੇ ਨਾਲ ਮੌਜੂਦ ਹਾਂ ਤੁਹਾਡੀਆਂ ਗੱਲਾਂ ਸਾਂਝੀਆਂ ਕਰ ਰਹੇ ਹਾਂ ਸੁਣ ਰਹੇ ਹਾਂ ਬੜਾ ਅੱਛਾ ਲੱਗ ਰਿਹਾ ਹੈ ਕਿ ਤੁਸੀਂ ਲੋਕਾਂ ਨੂੰ ਇੱਕ ਤਹਿਜ਼ੀਬ ਨਾਲ ਜੋੜ ਰਹੇ ਜੇ ਸਿਵਲਾਈਜ਼ਡ ਤਹਿਜ਼ੀਬਾਂ ਦੀਆਂ ਪੁਰਾਣੀਆਂ ਅਗਰ ਕਹਾਣੀਆਂ ਵੇਖੀਆਂ ਜਾਣ ਔਰ ਹਕੀਕਤਾਂ ਵੇਖੀਆਂ ਜਾਣ ਤੇ ਉਹਨਾਂ ਵਿੱਚੋਂ ਹੜੱਪਾ ਵੀ ਇੱਕ
ਜਿਹੜਾ ਨਾ ਉਹ ਤਹਿਜ਼ੀਬ ਹੈ। ਔਰ ਮੈਂ ਇੱਕ ਚੀਜ਼ ਨੂੰ ਦੇਖ ਕੇ ਬੜਾ ਹੈਰਾਨ ਹੋ ਰਿਹਾ ਵਾਂ ਕਿ ਇਹ ਪਿਓਰ ਮੈਦਾਨੀ ਇਲਾਕਾ ਹੈ। ਹੜੱਪਾ ਸਿਵਲਾਈਜੇਸ਼ਨ ਉਸ ਦੌਰ ਦੇ ਵਿੱਚ ਕਿੰਨਾ ਲੋਕਾਂ ਦੇ ਮੁਸ਼ਤਮਿਲ ਹੋਏਗੀ ਜਿਨ੍ਹਾਂ ਨੇ ਉੱਥੇ ਪੂਰਾ ਨਿਜ਼ਾਮ ਇੱਕ ਜਿਹੜਾ ਹੈ ਉਹ ਇਸ ਤਰੀਕੇ ਨਾਲ ਖੜਾ ਕੀਤਾ ਸੀ ਕਿ ਹਰ ਸਹੂਲਤ ਉਸ ਦੌਰ ਦੀ ਜਦੀਦ ਤੋਂ ਜਦੀਦ ਤਰੀਨ ਜਿਹੜੀ ਉਹਨਾਂ ਦੇ ਕੋਲ ਮੌਜੂਦ ਸੀ। ਕੀ ਉਹਨਾਂ ਲੋਕਾਂ ਦੇ ਦਿਮਾਗ ਹੋਣੇ, ਅੱਲਾਹ ਪਾਕ ਨੇ ਕੀ ਉਹਨਾਂ ਨੂੰ ਹੁਨਰ ਔਰ ਫਨ ਦਿੱਤਾ ਹੋਏਗਾ ਕਿ ਉਹਨਾਂ ਨੂੰ ਤੇ ਅੱਜ ਦਾ ਦੌਰ ਵੀ ਜਿਹੜਾ ਹੈ ਉਹ ਜੀ ਕਰੇ ਤੇ ਇੰਝ ਲੱਗਦਾ ਹੋਵੇ ਕਿ ਪਤਾ ਨਹੀਂ ਕਿਹੜੇ ਅਸੀਂ ਪੁਰਾਣੇ ਜ਼ਮਾਨੇ 'ਚ ਆ ਗਏ ਆ। ਸਾਇੰਸ ਨੇ ਇਹ ਕੁਝ ਦਰਿਆਫਤ ਕਰ ਲਿਆ ਕਿ ਜਿਹੜੀਆਂ ਚੀਜ਼ਾਂ ਨੇ ਉਹ ਅੱਜ ਹੁਣ ਦਰਿਆਫਤ ਹੁੰਦੀਆਂ ਵੀ ਇਹ ਵੀ ਨਿਜ਼ਾਮ ਹੈ ਸੀ, ਇਹ ਵੀ ਨਿਜ਼ਾਮ ਹੈ ਸੀ। ਬਾਕੀ ਕੋਸ਼ਿਸ਼ ਕਰਨੀ ਹੈ ਕਿ ਤੁਹਾਨੂੰ ਉੱਥੇ ਜਾ ਕੇ ਵਿਖਾਈਏ। ਅਸੀਂ ਖੁਦ ਵੀ ਪਹਿਲੀ ਦਫਾ ਜਾ ਰਹੇ ਹਾਂ, ਤੁਹਾਨੂੰ ਵੀ ਇਨਸ਼ਾਅੱਲਾ ਲੈ ਕੇ ਚੱਲਦੇ ਹਾਂ ਔਰ ਵਿਖਾਵਾਂਗੇ ਜ਼ਰੂਰ। ਤਾਂ ਜੁੜੇ ਰਹੋ ਸਾਡੇ ਨਾਲ। ਹਾਂਜੀ ਭਾਈ ਜਾਨ ਐ ਵੇ ਤੁੱਕਾ ਲਿਖੀ ਸੁੱਟ ਲਓ ਭਾਵੇਂ। ਹਾਏ ਕਿੰਨੇ ਹਾਈ ਤੇ ਨਾਮ ਅਜੀਬ ਜਿਹਾ ਵੰਕਾਇਲ ਆਈ ਡੋਂਟ ਨੋ ਕਿ ਕੌਣ ਹੈ, ਲੇਕਿਨ ਜੀ ਆਇਆਂ ਨੂੰ ਜੀ। ਅੱਜ ਅਸੀਂ ਜਾ ਰਹੇ ਹਾਂ ਹੜੱਪਾ। ਆਲਮੋਸਟ ਸਿਰਫ ਕੋਈ 7-8 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਔਰ ਅਸੀਂ ਜਿਹੜਾ ਹੈ ਉਹ ਫੁੱਲ ਜੈਮ ਪੈਕ ਹੋ ਕੇ ਫੁੱਲ ਕੈਜੂਅਲ ਮਾਹੌਲ ਦੇ ਵਿੱਚ ਜਿਹੜਾ ਹੈ ਉਹ ਹੜੱਪਾ ਦੇ ਉਸ ਮੁਕਾਮ ਤੇ ਜਾ ਰਹੇ ਹਾਂ। This is Range Rover car, bro. Oh yeah, bro. What the Range Rover, bro? ਉਮਰ ਖਾਨ ਸਾਹਿਬ ਜੀ ਆਇਆਂ ਨੂੰ। ਬੜਾ ਵਧੀਆ ਲੱਗਾ ਜੀ ਤੁਸੀਂ ਆਏ ਸਾਡੀ ਸਟ੍ਰੀਮ ਤੇ। ਅਸੀਂ ਅੱਗੇ ਵੀ ਦੱਸ ਰਹੇ ਸਾਂ ਕਿ ਜੀ ਭਾਈ ਜੀ ਜਾਨ What is ਪੰਜਾਬੀ ਹੈ। ਹਾਂਜੀ ਦ ਗ੍ਰੇਟ ਬਾਟ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ। ਬਦਮਾਸ਼ ਨੇ ਜੀ ਆਪਣੇ ਇਲਾਕੇ ਦੇ। ਬੜੇ ਹੈਵੀ ਬਦਮਾਸ਼। ਇਹਨਾਂ ਦੀ ਬਦਮਾਸ਼ੀ ਦਾ ਕਿੱਸਾ ਦੋ ਲਾਈਵ ਆ ਹੋ ਗਈਆਂ ਨੇ। ਉਮਰ ਭਾਈ ਸੁਣਾ ਨਹੀਂ ਰਹੀ ਇਹਨਾਂ ਦੀ ਬਦਮਾਸ਼ੀ ਦਾ ਕਿੱਸਾ। ਮੈਂ ਕਹਿੰਦਾ ਬਦਮਾਸ਼ੀ ਦਾ ਕਿੱਸਾ ਲੈ ਤੇ ਬੰਦੇ ਮੈਂ ਸੁਣਾ ਕੇ ਤੇ ਜੀ ਭਾਈ ਆਡੀਅנס ਹਿਲਾ ਦੇਵਾਂਗਾ। ਉਹ ਵਲੌਗ ਵੇਖੋਗੇ ਨਾ ਉਹਦੇ ਵਿੱਚ ਬਦਮਾਸ਼ੀ ਦਾ ਕਿੱਸਾ ਨਾਸ਼ਤੇ ਤੇ ਹੀ ਆ ਜਾਏਗਾ। ਭਲਾ ਨੋ ਮਾਰਨਿੰਗ ਕਲਾਈ ਨਾ ਗੁੱਡ ਮਾਰਨਿੰਗ ਜੀ। ਭਲਾ ਨੂੰ ਯਾਰ ਸਮਝ ਨਹੀਂ ਆ ਰਹੀ ਤੁਸੀਂ ਲਿਖ ਕੀ ਰਹੇ ਹੋ, ਲੇਕਿਨ ਇਹ ਹੈ ਕਿ ਜੋ ਵੀ ਲਿਖ ਰਹੇ ਹੋ ਜੇ ਚੰਗਾ ਲਿਖ ਰਹੇ ਹੋ ਤੇ ਭਾਈ ਜਾਨ ਤੁਹਾਡੀ ਬੜੀ ਮਿਹਰਬਾਨੀ। ਵਾਹ ਪੁਰਾਣੇ ਪਿੰਡ ਉਹਨਾਂ ਉੱਤੇ ਵੀ ਟੈਂਕੀਆਂ ਪਈਆਂ ਹੋਈਆਂ ਨੇ। ਹੈ ਹਰ ਘਰ ਦੀ ਆਪਣੀ ਟੈਂਕੀ। ਇਹ ਤੋਂ ਸਾਬਤ ਹੁੰਦਾ ਵੀ ਨਹਾਉਂਦੇ ਬਹੁਤ ਨੇ। ਆਬਾਦੀ ਚੰਗੀ ਹੋਏਗੀ। ਆਬਾਦੀ ਚੰਗੀ ਹੋ ਗਈ ਅਸਲ ਚ ਪੁਰਾਣੇ ਸਿਵਲਾਈਜ਼। ਵਾਹ ਚੈੱਕ ਉਹ ਕਰੋ ਤੇ ਮੰਜੀ ਵੀ ਟੰਗੀ। ਉਹ ਇੱਧਰ ਖੇਤਾਂ ਚੈੱਕ ਕਰੋ ਭਾਜੀ। ਵਾਹ ਜੀ ਚੈੱਕ ਕਰੋ। ਵਾਹ ਵਾਹ। ਖੇਤੀ ਬੜੇ ਮੁਹੱਜ਼ਬ ਤਰੀਕੇ ਨਾਲ ਕੀਤੀ ਇਹਨਾਂ ਨੇ। ਆਈ ਲਵ BLA। ਪਾਕ ਫੌਜ ਜ਼ਿੰਦਾਬਾਦ। BLA MKC। ਜਨਜੀਤ पंजाबी कैसा ਇਸ਼ਾਰੇ ਕਰ ਰਹੇ ਹੋ। ਜਿਹੜਾ ਬੰਦਾ ਆਈ ਲਵ BLA ਕਹਿ ਰਿਹਾ ਉਹਨੂੰ ਕਹਿ ਰਿਹਾ। ਬਾਕੀ ਭਾਈਜਾਨ ਪੰਜਾਬ ਹੈ। ਜੋ ਮਰਜ਼ੀ ਕਰਦੇ ਰਹੋ, ਤੁਸੀਂ ਕੁਛ ਨਹੀਂ ਪੁੱਟ ਸਕਦੇ ਇਹਦਾ। ਜਿਹੜਾ ਹਜ਼ਾਰਾਂ ਸਾਲ 5000 ਸਾਲ ਪਹਿਲੇ ਵੀ ਮੌਜੂਦ ਸੀ, ਉਦੋਂ ਦੇ ਲੋਕ ਇਹਨੂੰ ਹਟਾਉਂਦੇ ਆ ਰਹੇ ਨੇ ਕਿ ਇਹਨੂੰ ਜਿਹੜਾ ਨਾ ਉਹ ਅਸੀਂ ਬੜੇ ਬਾਹਰੋਂ ਹਮਲਾਵਰ ਵੀ ਆਏ, ਲੇਕਿਨ ਕੀ ਪੁੱਟ ਲਿਆ ਜੇ? ਕੁਛ ਵੀ ਨਹੀਂ। ਆਲੂ ਐਵੇਂ ਖੰਡੇਰ ਲੱਗੇ। ਪੰਜਾਬੀਆਂ ਨੇ ਅੱਗੋਂ ਆਲੂ ਪਾਏ ਨੇ। ठीक है भाई, ठीक है। स्क्रीन रिकॉर्डिंग शुरू है तो भाई क्या करें अब, की करिए। दहशतगर्द तंजीम है। जे तुसीं टैररिस्ट ਨੂੰ ਸਪੋਰਟ ਕਰਦੇ ਹੋ ਤੇ ਫਿਰ ਤੇ ਭਾਈ ਤੁਸੀਂ ਉਹਨਾਂ ਨੂੰ ਜਾ ਕੇ ਕਰੋ ਸਪੋਰਟ।
ਕੱਲ ਨੂੰ ਜਿਹੜਾ ਉਹ ਅੱਗ ਦੇ ਵਿੱਚ ਝੁਲਸ ਜਾਣ ਨਾਲੇ। ਅਸੀਂ ਤੇ ਭਾਈ ਹੁਣ ਅਜੇ ਬਸੰਤ ਮਨਾਈਏ, ਉਸ ਤੋਂ ਬਾਅਦ ਅਸੀਂ ਆਪਣਾ ਸਫ਼ਰ ਜਿਹੜਾ ਉਹ ਇਹ ਵੇਖੋ, ਇਹ ਪੀਲੇ ਪੀਲੇ ਫੁੱਲ ਹੈ ਕੋਈ ਪੰਜਾਬ ਵਰਗੀ ਠੱਠ ਕਿਤੇ ਕਿਉਂ ਜੀ? ਪੰਜਾਬ ਤੋਂ ਕੱਢ ਰਿਹਾ लेकिन ये है कि ये अभी पुलिया वाले का पास जाएगा सही, जिसको मर्जी भेज रहे बाबा, जिसको मर्जी भेज BLA और टर we are Punjabis, okay? ਹਾਂ ਅਸੀਂ ਤੇ ਸਿਕੰਦਰ ਆਜ਼ਮ ਨੂੰ ਨਹੀਂ ਮੰਨਿਆ ਤੇ BLA ਵਾਲੇ ਤੇ ਸ਼ਾਹੀ ਕੋਈ ਨਹੀਂ। ਉਮਰ ਖਾਨ ਬਲੋਚਿਸਤਾਨ ਤੋਂ, ਕਿਆ ਹੀ ਬਾਤ ਹੈ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਹਾਂਜੀ ਮੈਂ ਜੋ ਪੰਜਾਬੀ ਹਾਂ ਤੇ ਮੈਂ ਪੰਜਾਬ ਜ਼ਿੰਦਾਬਾਦ ਜਾਂ ਮੈਂ ਕਹਿ ਦਿਆਂ ਕਿ ਭਾਈ ਮੈਂ ਪੰਜਾਬੀ ਹਾਂ, ਇਹਦੇ ਭੜਾ ਕਿਹਾ ਮੈਂ ਜਦੋਂ ਕਹਿਤਾ ਵੀ ਪੰਜਾਬ ਹਾਂ ਤੁਹਾਨੂੰ ਚੱਲਿਆ, ਇਹਨੇ ਕਿਸੇ ਨੂੰ ਕੀ ਕਿਹਾ? ਠੀਕ ਹੈ ਤੇ ਤੁਹਾਨੂੰ ਪੰਜਾਬ ਨੇ ਐਸਾ ਕੀ ਕਰ ਛੜਿਆ ਹੈ? ਉਹ ਖੁੱਲੇ ਆਮ ਸਾਨੂੰ ਦੱਸ ਛੜੋ ਵੀ ਤੁਹਾਨੂੰ ਪੰਜਾਬ ਨੇ ਐਸਾ ਕੀ ਕਰ ਛੜਿਆ, ਕਿਹੜੀ ਕਾਂਡ ਹੈ ਤੁਹਾਨੂੰ ਪੰਜਾਬ ਨਾਲ ਜਿਹੜਾ ਜਦੋਂ ਪੰਜਾਬ ਦਾ ਨਾਂ ਲਈਏ ਤੁਹਾਨੂੰ ਮਰਚਾਂ ਲੱਗਣ ਲੱਗ ਪੈਂਦੀਆਂ। ਲੱਗਣੀਆਂ ਚਾਹੀਦੀਆਂ ਸਾਜੀ, ਤੁਹਾਨੂੰ ਲੱਗਦੀਆਂ। ਤੁਸੀਂ ਅਸਲ ਵਿੱਚ ਨਾ ਇਹ ਉਹ ਲੋਕ ਨੇ ਜਿਹੜੇ ਪਾਕਿਸਤਾਨੀ ਨਹੀਂ ਹੈ, ਇਹ ਸਿਰਫ ਕੋਈ ਖਾਸ ਇੱਕ ਏਜੰਡੇ ਨੂੰ ਸਪੋਰਟ ਕਰਦੇ ਨੇ, ਉਹਦੇ ਵਾਸਤੇ ਪੰਜਾਬ ਹਮੇਸ਼ਾ ਮੁਖਾਲਫਤ ਕਰਦਾ ਹੈ ਤੇ ਇਸ ਵਜ੍ਹਾ ਤੋਂ ਪੰਜਾਬ ਬੁਰਾ ਲੱਗਣਾ ਹੀ ਲੱਗਣਾ ਇਹਨਾਂ ਨੂੰ। ਲੱਗੇ ਜੀ ਮਰਚਾਂ ਵੀ ਪੰਜਾਬ ਵਿੱਚ ਹੀ ਲੱਗਦੀਆਂ ਨੇ ਤੇ ਉੱਥੋਂ ਪਟੀਕ ਜਾ ਕੇ ਫਿਰ ਤੁਹਾਡੇ ਕਿਤੇ ਕਿਤੇ ਲੱਗਦੀਆਂ ਫਿਰ ਤੁਹਾਨੂੰ ਤੰਗੀ ਮਹਿਸੂਸ ਹੁੰਦੀ ਹੈ ਤੇ ਹੁੰਦੀ ਰਵੇ ਭਾਈ ਜਾਨ। ਬਈ ਬਲੋਚਿਸਤਾਨ ਸਾਡਾ ਆਪਣਾ ਇਲਾਕਾ ਏ, ਜਦੋਂ ਦਿਲ ਕਰੇ ਆਈਏ ਜੇ, ਸਾਨੂੰ ਉਹਦੇ ਤੋਂ ਕੋਈ ਮਸਲਾ ਨਹੀਂ। ਅਸੀਂ ਤਾਂ ਪਿਸ਼ਾਵਰ ਵੀ ਆਉਂਦੇ ਜਾਂਦੇ ਰਹਿੰਦੇ ਆ, ਸਾਨੂੰ ਕੀ ਮਸਲਾ ਹੋ ਸਕਦਾ ਹੈ? ਸਾਡਾ ਪਾਕਿਸਤਾਨ ਹੈ, ਪੂਰਾ ਪਾਕਿਸਤਾਨ ਆਪਣੀ ਆਜ਼ਾਦੀ ਦੇ ਨਾਲ ਘੁੰਮ ਫਿਰ ਸਕਦੇ ਆ, ਇਹਦੇ ਵਿੱਚ ਕੋਈ ਗੱਲ ਨਹੀਂ। ਤੁਸੀਂ ਕਹਿੰਦੇ ਹੋ ਤੇ ਅਸੀਂ ਬਲੋਚਿਸਤਾਨ ਬੱਟ ਨੂੰ ਭੇਜ ਕੇ ਵਿਖਾ ਦਿੰਦੇ ਆ। ਬੱਟ ਸਾਹਿਬ ਹਾਂਜੀ ਭਾਈ ਹੋਈ ਤਿਆਰੀ ਬਲੋਚਿਸਤਾਨ ਜਾਣ ਦੀ? ਬਲੋਚਿਸਤਾਨ ਚਲੋ ਜੀ, ਕਿਉਂਕਿ ਬੱਟ ਸਾਹਿਬ ਸਾਡੇ ਹੈ ਨਾ ਬਦਮਾਸ਼ ਆਦਮੀ, ਸਿੱਧੀ ਗੱਲ ਇਹ ਨਾ ਕਿਸੇ ਨੂੰ ਸਮਝਦੇ। BLA ਤੇ ਸ਼ਾਇਦ ਕੋਈ ਨਹੀਂ। We do not support any terrorist organization, okay? So ਦਫਾ ਦੂਰ ਹੋ ਜਾਓ। ਚਲੋ ਜੀ ਇਹ ਗੱਲਾਂ ਹੋ ਗਈਆਂ, ਉਹ ਆ ਕੇ ਤੇ ਚਲੇ ਵੀ ਗਏ ਨੇ। ਉਸ ਤੋਂ ਬਾਅਦ ਰਹੀ ਗੱਲ ਪੰਜਾਬ ਤੇ ਪੰਜਾਬੀਅਤ ਦੀ, ਉਹਦੇ ਵਾਸਤੇ ਟੁਰੇ ਫੇਰ ਰਹੇ ਆ, ਬਸ ਰਹਿ ਗਿਆ ਥੋੜਾ ਜਿਹਾ ਸਫ਼ਰ ਸਾਡਾ। ਵਾਹ ਵਾਹ ਕਿੰਨਾ ਪਿਆਰਾ ਜੰਗਲ ਹੈ। ਆ ਵੇਖੋ, ਅੱਛਾ ਬਟ ਇਹ ਨਹੀਂ ਕਹਿ ਰਿਹਾ ਕਿੰਨਾ ਪਿਆਰਾ ਬਾਗ ਹੈ, ਕਹਿੰਦਾ ਕਿੰਨਾ ਪਿਆਰਾ ਜੰਗਲ ਹੈ। ਬਟ ਕਾਹਦਾ ਬਾਗ ਇਹ ਦੱਸ। ਇਹ ਭਾਈ ਅਮਰੂਦਾਂ ਦਾ ਨਹੀਂ, ਨਿੰਬੂਆਂ ਦਾ ਬਾਗ ਹੈ। ਵੱਡੇ ਵੱਡੇ ਪੌਦੇ। ਹਾਂਜੀ ਭਾਜੀ ਅਸੀਂ ਜਾਣਦੇ ਆ ਪਠਾਣਾ ਨੂੰ। ਕਿਉਂਕਿ ਹੋਰ ਵੀ ਸਟ੍ਰੀਮ ਇਦਾਂ ਪਿਆਉਂਦਾ ਥੋੜੀ ਤੋਂ ਕੱਲਾ ਥੋੜੀ ਵੇਖਣ ਡਿਆ ਯਾਰ ਉਹਨੂੰ ਤੇ ਵੇਖ ਲੈ ਤੂੰ, ਹਾਂ। ਮੈਂ ਤੇ ਉਹਦੇ ਨਾਲ ਲੱਗਾ। ਬਾਕੀ ਤੇ ਸਾਡੇ ਸਾਨੂੰ ਪਤਾ ਚਾਹਣ ਵਾਲੇ ਵੀਰ ਭਰਾ ਵੇਖਣ ਦੇ ਨੇ, ਉਹਨਾਂ ਨਾਲ ਸਾਡੀ ਕੋਈ ਗੱਲ ਨਹੀਂ। ਉਹ ਲੱਗਾ ਤਾਂ ਅਸੀਂ ਉਹਨੂੰ ਕੀ ਕਹਿਣਾ। ਪਠਾਨ ਵੀ ਸਾਡੇ ਭਰਾ ਨੇ, ਲੇਕਿਨ ਜਿਹੜੀ ਗੱਲ ਇਹ ਆ ਨਾ ਕਿ ਜੇ ਤੇ ਇਹੋ ਜਿਹੇ ਹੁੰਦੇ ਨੇ ਪਠਾਨ ਤੇ ਫਿਰ ਤੇ ਅਸੀਂ ਕੁਝ ਕਹਿ ਨਹੀਂ ਸਕਦੇ। ਪਠਾਨ ਸਾਡੇ ਵੀਰ ਨੇ, ਪਠਾਨ ਪਾਕਿਸਤਾਨੀ ਨੇ। ਸਾਡਾ ਪੰਜਾਬ ਅਲਹਮਦੁਲਿਲਾ ਬਹੁਤ ਸਾਰੇ ਜਿਹੜੇ ਪਠਾਨ ਸਾਡੇ ਵੀਰ ਨੇ ਉਹਨਾਂ ਨੂੰ ਹੋਸਟ ਕਰਦਾ, ਉਹਨਾਂ ਨੂੰ ਮੇਜ਼ਬਾਨ ਕਰਦਾ, ਇੱਥੇ ਆ ਕੇ ਖਾਣੇ ਕਮਾਉਂਦੇ ਨੇ, ਬੜਾ ਵਧੀਆ ਲੱਗਦਾ। ਇਹ ਖਾਨ ਸਾਹਿਬ ਜੇ ਤੁਹਾਨੂੰ ਨਾ ਨੌਲੇਜ ਨਹੀਂ ਨਾ ਹੈ, ਤੁਸੀਂ ਸਮਝਦੇ ਹੋ ਕਿ ਪੰਜਾਬ ਬਹੁਤ ਬੁਰਾ ਜਾਂ ਪੰਜਾਬੀਅਤ ਦੀ ਗੱਲ ਕਰਨਾ ਬਹੁਤ ਭੈੜਾ ਹੈ, ਥੋੜੀ ਜਾ ਕੇ ਸਰਚ ਕਰਿਆ ਵੇਖਿਆ ਜੇ ਕਿੰਨੇ ਪਠਾਨ ਖਾਨਦਾਨ ਜਿਹੜੇ ਨਾ ਉਹ ਪੰਜਾਬ ਤੋਂ ਪਲਦੇ ਨੇ। ਬਹੁਤੀ ਗੱਲ ਨਾ ਹੋਵੇ ਤੇ ਸਿਰਫ ਤੁਸੀਂ ਇੱਕ ਕੋਇਟਾ ਚਾਹ ਸੈਂਟਰ ਵੇਖ ਲੈਣਾ ਕਿ ਹਰ ਸ਼ਹਿਰ ਦੇ ਵਿੱਚ ਇੱਕ ਨਹੀਂ 4-4 5-5 ਖੁੱਲੇ ਹੋਏ ਨੇ।
ਠੀਕ ਹੋ ਗਿਆ। ਤੇ ਉਹ ਪੰਜਾਬ ਤੋਂ ਹੀ ਪਾਲਦੇ ਨੇ। ਸਾਡੇ ਉਹ ਵੀਰ ਨੇ, ਅਸੀਂ ਉਹਨਾਂ ਕੋਲ ਜਾ ਕੇ ਬਹਿਨੇ ਖਲੋਨੇ ਵੀ ਆ, ਜੱਫੀਆਂ ਵੀ ਪਾਉਂਦੇ ਆ, ਈਦ ਤਿਉਹਾਰ ਵੀ ਉਹਨਾਂ ਨਾਲ ਮਨਾਉਂਦੇ ਆ। ਠੀਕ ਹੈ, ਕੁੱਤੇ ਕੁਝ ਖੁਦਾ ਦਾ ਖੌਫ ਕਰੋ, ਇੰਨੀਆਂ ਗੱਲਾਂ ਤੋਂ ਕੁਝ ਹਾਸਲ ਹੋਣ ਵਾਲਾ ਨਹੀਂ ਹੈ, ਜੋ ਮਰਜ਼ੀ ਕਰ ਲਓ। ਹਾਂਜੀ, ਉਰਦੂ ਇਜ਼ ਸੈਕੰਡ ਲੈਂਗੁਏਜ। ਜੀ ਜੀ ਜੀ, ਇਹ ਕਿਨੇ ਕਿ ਉਰਦੂ ਹੀ ਸੈਕੰਡ ਲੈਂਗੁਏਜ? ਉਹ ਲਿਖਿਆ ਉਹਨੇ। ਤੇ ਅਸੀਂ ਕਿਸ ਜ਼ਬਾਨ ਦੀ ਗੱਲ ਕੀਤੀ, ਇੱਕ ਜ਼ਬਾਨ ਨੂੰ ਭੈੜਾ ਕਿਹਾ। ਠੀਕ ਹੈ, ਪਤਾ ਨਹੀਂ ਇਹਨਾਂ ਲੋਕਾਂ ਨੂੰ ਕਾਹਦੀਆਂ ਮਿਰਚਾਂ ਲੱਗਦੀਆਂ ਤੇ ਕਿਉਂ ਮਿਰਚਾਂ ਲੱਗਦੀਆਂ। ਅਸੀਂ ਨਾ ਕਿਸੇ ਨੂੰ ਬੁਰਾ ਕਹਿੰਦੇ ਆ, ਨਾ ਕਹਿਣਾ ਚਾਹੀਦਾ। ਇਹ ਬਦਮਾਸ਼ ਵੀ ਬੋਲ। ਮੈਂ ਕਿਹਾ ਮਿਰਚਾਂ ਦੇਸੀ ਹੁੰਦੀਆਂ ਤਾਂ ਲੱਗਦੀਆਂ। ਹਾਂ, ਉਹ ਥੋੜੀ ਜਿਹੀ ਵੀ ਲੱਗਣ ਦੇ ਵਾਵਾ ਲੱਗ ਜਾਂਦੀਆਂ ਹੈ। ਬਾਕੀ ਸੱਜਣੋ ਤੇ ਮਿੱਤਰੋ, ਤੁਸੀਂ ਸੁਣਾਓ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅਸੀਂ ਬਸ ਹੜੱਪਾ ਪਹੁੰਚ ਚੱਲੇ ਆ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਥੋੜੀ ਬਹੁਤ ਗੱਲਬਾਤ ਕਰ ਲਈਏ। ਲੋ ਜੀ, ਸਾਰੇ ਕਦੀਮਾਂ ਦਾ ਇਹ ਬੋਰਡ ਲੱਗਾ ਹੋਇਆ ਹੈ ਔਰ ਇੱਥੋਂ ਹੀ ਇਨਸ਼ਾਅੱਲਾ ਅਸੀਂ ਮੁੜਨੇ ਆ ਔਰ ਸਾਰੇ ਕਦੀਮਾ ਵੇਖਦੇ ਆ। ਵਾਹ ਜੀ ਵਾਹ, ਡੂ ਨਾਟ ਐਕਸਕਿਊਜ਼ ਬੈਡ। ਪਤਾ ਨਹੀਂ ਯਾਰ ਕਾਦੀ ਗੱਲ ਕਰਨ ਦਿਆ ਹੈ। ਤੁਸੀਂ ਉਹ ਕੋਈ ਹੋਰ ਗੱਲ ਕਰਦਾ ਕਰਦੇ ਗੱਲ ਕਰ। ਯੋ ਬ੍ਰਦਰ ਯੋ, ਕੋਈ ਗੱਲ ਨਹੀਂ ਵੀਰਾ, ਅਸਲ ਤੇਰਾ ਕਸੂਰ ਕੋਈ ਨਹੀਂ ਹੈ। ਅਸੀਂ ਤੈਨੂੰ ਕੁਝ ਕਹਿਣਾ ਵੀ ਨਹੀਂ ਚਾਹੁੰਦੇ। ਉਹ ਲੜੋ ਦੇ ਨਾ। ਮਿੰਟ ਵਿੱਚ ਕੋਈ ਪੰਜਾਬੀ ਵੀਰ ਸਾਡਾ ਉਹਨਾਂ ਨੇ ਲੜਨ ਲੱਗ ਪਿਆ, ਮੈਨੂੰ ਲੱਗਦਾ। ਆਲੂ ਆਲੂ, ਵਾਹ ਜੀ ਵਾਹ, ਬਹੁਤ ਆਲੂ ਹੈ ਬਈ ਇੱਧਰ। ਇਹਨਾਂ ਲੱਗਦਾ ਵਾਵਾ ਆਲੂ ਪਾਏ ਆ। ਕਿਉਂ ਜੀ, ਬੋਲਦੇ ਹੀ ਨਹੀਂ ਇੱਕ ਤੇ ਮੇਰੇ ਨਾਲ ਦੇ ਸੌਂ ਗਏ। ਉਹ ਲਾਈਵ ਕਾਦੇ ਵਾਸਤੇ ਬੜੇ ਤੁਸੀਂ ਕਮੈਂਟ ਪੜ੍ਹ ਰਹੇ ਹੋ ਕਿ ਸਾਨੂੰ ਬੁਲਾ ਰਹੇ ਹੋ? ਹੜੱਪਾ ਬਈਆਨ, ਹੜੱਪਾ ਹੜੱਪਾ। ਅੱਛਾ, ਕੋਲਡ ਸਟੋਰੇਜ ਬੜਾ ਜੇ। ਆ ਵੇਖੋ, ਹਾਂਜੀ, ਇਹ ਇਲਾਕਾ ਜਾ, ਇਹ ਹੁਣ ਸਿਰਫ ਕੁਛ ਦੂਰੀ ਤੇ ਹੀ ਹੈ ਮੇਰੇ ਹਿਸਾਬ ਨਾਲ ਨਾ। ਤੇ ਇਨਸ਼ਾਅੱਲਾ ਉੱਥੇ ਪਹੁੰਚ ਰਹੇ ਹਾਂ। ਉੱਥੇ ਸੁਣਿਆ ਹੀ, ਫਸਟ ਟਾਈਮ ਹੀ ਅਸੀਂ ਵੀ ਵਿਜ਼ਿਟ ਕਰ ਰਹੇ ਹਾਂ, ਪਹਿਲੀ ਦਫਾ ਹੀ ਜਾ ਰਹੇ ਹਾਂ ਕਿ ਉੱਥੇ ਜਿਹੜਾ ਨਾ ਉਹ 5000 ਸਾਲ ਬਲਕਿ ਪੁਰਾਣੀ ਤਹਿਜ਼ੀਬ ਹੋਏਗੀ ਜਿਹੜੀ ਕਿ 19ਵੀਂ ਸਦੀ ਵਿੱਚ ਜਿਹੜੀ ਹੈ ਨਾ ਉਹ ਡਿਸਕਵਰ ਹੋਈ ਸੀ। ਪਿੱਛੇ ਭਾਈਜਾਨ ਸਾਡੇ ਮਲੰਗ ਬੈਠੇ ਨੇ ਇੱਕ ਮਸਨ ਵਾਲਾ ਚਾਕੀ ਚਾਈ ਡਾਟਾ ਦਿਲ ਚੰਗ ਚਾਕੀ ਚਾਈ। ਬੜੀ ਅੱਛੀ ਕਣਕ ਲੱਗੀ ਇਸ ਸਾਈਡ ਤੇ ਵੀ ਭਾਈਜਾਨ। ਔਰ ਇੱਥੇ ਮੇਰੇ ਹਿਸਾਬ ਨਾਲ ਹੜੱਪਾ ਸਟੇਸ਼ਨ 3 ਕਿਲੋਮੀਟਰ ਰਹਿ ਗਿਆ ਜੀ। 3 ਕਿਲੋਮੀਟਰ ਇਹ ਰੋਡ ਸਿੱਧਾ ਜਿਹੜਾ ਜੀ ਇਹ ਮੇਰੇ ਮੁਤਾਬਕ ਹੜੱਪਾ ਦੀ ਉਸ ਜਗ੍ਹਾ ਤੇ ਜਾਏਗਾ ਜਿੱਥੇ ਉਹ ਅਸਾਰ ਜਿਹੜੇ ਨੇ ਉਹ ਦਰਿਆਫਤ ਹੋਏ ਸਨ, ਲੱਭੇ ਸਨ। ਇਹ ਫੁੱਲ ਪੇਂਡੂ ਮਾਹੌਲ, ਕਿਆ ਬਾਤ ਹੈ। ਯਮ ਸ਼ਮ ਯਮ ਪਮ। ਭਾਈ ਜਾਨੇ ਕਹਿਣਾ ਕੀ ਚਾਹ ਰਹੇ ਹੋ, ਕਹਿਣਾ ਕੀ ਚਾਹ ਰਹੇ ਹੋ? ਸੁਥਰਾ ਪੰਜਾਬ, ਮਾਡਲ ਗਾਉਂ, ਚੱਕ ਨੰਬਰ ਸੈਯਦਾਂ ਵਾਲਾ। ਇੱਥੋਂ ਅਗਰ ਅਸੀਂ ਮੁੜੀਏ, ਬਾੜ ਨੂੰ ਲਾ ਦਿਓ, ਕਬਰਸਤਾਨ ਆ ਗਿਆ। ਬਾਟੂ ਨੇ ਤੇਰੇ ਕੋ 2-4 ਜਿਹੜੀਆਂ ਨਾ ਕਬਰਾਂ ਸਿੱਧੀਆਂ ਕਰ ਆਵੇ। ਨਹੀਂ ਯਾਰ, ਬੱਟ ਸਾਹਿਬ ਆਖਰ ਬੱਟ ਸਾਹਿਬ ਨੇ। ਬੱਟ ਬ੍ਰਾਂਡ ਜੀ, ਬੱਟ ਬ੍ਰਾਂਡ। ਬੱਟ ਬ੍ਰਾਂਡ ਬਹੁਤ ਵੱਡਾ